ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਸ। ਮੈਂ ਹਾਂ ਤੁਹਾਡੀ ਹੋਸਟ ਅਨੀਲ ਕੋਟ। ਮੈਂ ਟੀਵੀ ਜੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਇਸ ਟਾਈਮ ਮੇਰੇ ਨਾਲ ਫੋਨ ਰਾਹੀਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਟੀਵੀ 84 ਦੇ ਦੁਨੀਆ ਭਰ ਵਿੱਚ ਬੈਠੇ ਬਹੁਤ ਹੀ ਪਿਆਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 7 ਮਈ 2020 24 ਵਿਸਾਖ ਨਾਨਕ ਸ਼ਾਹੀ ਸੰਮਤ 552 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸੀਅਨ ਕੇਬਲ, ਗਲਫ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਹਾਡੇ ਤੋਂ ਪੁੱਛਾਂਗੇ ਔਰ ਤੁਹਾਡਾ ਹਾਲ ਜਾਨਣਾ ਚਾਹਾਂਗੇ ਕਿ ਤੁਸੀਂ ਕਿਸ ਤਰ੍ਹਾਂ ਹੋ, ਆਪਣੇ ਘਰਾਂ ਦੇ ਵਿੱਚ ਤੁਸੀਂ ਸੇਫ ਹੋ ਔਰ ਵਾਹਿਗੁਰੂ ਕਰੇ ਜੋ ਇਹ ਕਰੋਨਾ ਮਹਾਮਾਰੀ ਹੈ ਇਸ ਦਾ ਜੋ ਖਾਤਮਾ ਹੈ ਇਹ ਜਲਦ ਤੋਂ ਜਲਦ ਟਲ ਜਾਵੇ ਔਰ ਅਸੀਂ ਸਾਰੇ ਫਿਰ ਖੁਸ਼ਹਾਲ ਜੀਵਨ ਬਤੀਤ ਕਰੀਏ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਜੋ ਵਿਚਾਰੇ ਜਾਣ ਵਾਲੇ ਜਿਹੜੇ ਇਸ਼ੂ ਨੇ ਉਹ ਆਪਾਂ ਤੁਹਾਡੇ ਨਾਲ ਟੱਚ ਬੇਸ ਕਰ ਦੇਣਾ ਚਾਹੁੰਦੇ ਹਾਂ। ਸੋ ਪਹਿਲੇ ਸੈਕਸ਼ਨ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਰੋਨਾ ਵਾਇਰਸ ਦੀਆਂ ਜੋ ਅਪਡੇਟਸ ਨੇ ਐਂਡ ਜੋ ਇਸ ਦੇ ਨਾਲ ਸੰਬੰਧਿਤ ਜੋ ਖਬਰਾਂ ਨੇ ਉਹ ਤੁਹਾਡੇ ਨਾਲ ਡਿਸਕਸ ਕਰਾਂਗੇ। ਸੋ ਜਿਸ ਤਰ੍ਹਾਂ ਕਿ ਅਮਰੀਕਾ ਤੇ ਚੀਨ ਦੇ ਵਿਚਕਾਰ ਕਰੋਨਾ ਮੁੱਦੇ ਨੂੰ ਲੈ ਕੇ ਬਿਆਨਬਾਜ਼ੀਆਂ ਦੀ ਜੰਗ ਜਾਰੀ ਹੈ। ਚੀਨ ਵੱਲੋਂ ਜਾਰੀ ਇੱਕ ਬਿਆਨ ਵਿੱਚ ਅਮਰੀਕਾ ਨੂੰ ਚੈਲੰਜ ਕੀਤਾ ਗਿਆ ਹੈ, ਜੇ ਉਸ ਕੋਲ ਕੋਈ ਪੁਖਤਾ ਸਬੂਤ ਹੈ ਕਿ ਕਰੋਨਾ ਵਾਇਰਸ ਵੁਹਾਨ ਦੀ ਲੈਬੋਰੇਟਰੀ ਚੋਂ ਨਿਕਲੀ ਹੈ ਤਾਂ ਉਹ ਦੁਨੀਆ ਸਾਹਮਣੇ ਪੇਸ਼ ਕਰੇ। ਅਮਰੀਕੀ ਪ੍ਰਧਾਨ ਟਰੰਪ ਦਾ ਕਹਿਣਾ ਹੈ ਕਿ ਸਾਡੇ ਤੋਂ ਤੇ ਜੋ ਥੋਪੀ ਗਈ ਇਸ ਕਰੋਨਾ ਜੰਗ ਦੀ ਪਰਲ ਹਾਰਬਰ ਜੋ ਹਮਲੇ ਅਤੇ 9/11 ਤੋਂ ਵੱਧ ਖਤਰਨਾਕ ਹੈ। ਸੋ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਬਾਰ-ਬਾਰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਕਰੋਨਾ ਵਾਇਰਸ ਦਾ ਪ੍ਰਭਾਵ ਵੱਧ ਸਕਦਾ ਹੈ ਅਤੇ ਇਸ ਦੀ ਵਜ੍ਹਾ ਕਰਕੇ ਭੁੱਖਮਾਰੀ ਵੀ ਫੈਲ ਸਕਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਹੋਰਾਂ ਨੇ ਕਿਹਾ ਹੈ ਕਿ ਭਾਰਤ ਜਾਣਬੁੱਝ ਕੇ ਕੋਈ ਸ਼ਰਾਰਤ ਕਰ ਸਕਦਾ ਹੈ ਔਰ ਇਸ ਦੀ ਜੋ ਜ਼ਿੰਮੇਵਾਰੀ ਹੈ ਪਾਕਿਸਤਾਨ ਦੇ ਸਿਰ ਪਾ ਕੇ ਸਾਊਥ ਏਸ਼ੀਆ ਦੇ ਜੋ ਅਮਨ ਲਈ ਖਤਰਾ ਬਣ ਸਕਦਾ ਹੈ। ਇਮਰਾਨ ਖਾਨ ਨੇ ਵਾਰਨਿੰਗ ਦਿੱਤੀ ਹੈ ਕਿ ਇੰਟਰਨੈਸ਼ਨਲ ਕਮਿਊਨਿਟੀ ਭਾਰਤ ਦੇ ਖਿਲਾਫ ਕੋਈ ਕਾਰਵਾਈ ਕਰੇ ਕਿ ਇਸ ਤੋਂ ਪਹਿਲਾਂ ਕਿ ਇਸ ਖਿੱਤੇ ਦਾ ਅਮਨ ਖਤਰੇ ਵਿੱਚ ਪੈ ਜਾਵੇ। ਸੋ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਤੁਹਾਡੀਆਂ ਲਿਖਤਾਂ ਹੋਣਗੀਆਂ, ਤੁਹਾਡੀਆਂ ਕਮੈਂਟਸ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ। ਸੋ ਪ੍ਰੋਗਰਾਮ ਦੇ ਐਂਡ ਵਿੱਚ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਸਾਂਝ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਨੂੰ ਫਿਰ ਆਗਾਜ਼ ਕਰੀਏ ਤੁਹਾਡੇ ਵਿਚਾਰਾਂ ਦੇ ਨਾਲ। ਸੋ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਰੋਜ਼ ਵਾਂਗ ਪਹਿਲਾ ਟੌਪਿਕ ਕਰੋਨਾ ਵਾਇਰਸ ਦਾ ਹੀ ਰੱਖਦੇ ਹਾਂ ਕਿਉਂਕਿ ਅਜੇ ਵੀ ਇਹ ਖਤਰਾ ਬਰਾਬਰ ਸਿਰ ਤੇ ਮੰਡਰਾ ਰਿਹਾ ਹੈ। ਹਾਲਾਂਕਿ ਬਾਰ-ਬਾਰ ਲੋਕਾਂ ਦੇ ਵਿੱਚ ਸੈਲਫ ਕੌਨਫੀਡੈਂਸ ਜਾਂ ਸਵੈ ਵਿਸ਼ਵਾਸ ਪੈਦਾ ਕਰਨ ਦੇ ਲਈ ਪ੍ਰੈਜ਼ੀਡੈਂਟ ਟਰੰਪ ਹੋਣ ਜਾਂ ਹੋਰ ਮੁਲਕਾਂ ਦੇ ਵਿੱਚ ਵੀ ਇਵਨ ਇਮਰਾਨ ਖਾਨ ਇਹ ਕਹਿ ਰਹੇ ਨੇ ਕਿ ਜੀ ਅਸੀਂ ਜਿਹੜਾ ਹੈ ਉਹ ਖੋਲ ਰਹੇ ਆ ਔਰ ਬਹੁਤ ਸਾਰੇ ਅਦਾਰੇ ਖੁੱਲ ਵੀ ਰਹੇ ਨੇ, ਪਰ ਕਿਉਂਕਿ ਇਹ ਸਾਰਾ ਪੋਲੀਟੀਕਲ ਇਸ਼ੂ ਵੀ ਹੈ ਔਰ ਜ਼ਾਹਰ ਹੈ ਕਿ ਉਹਦੇ ਨਾਲ ਇਕਨੋਮਿਕਸ ਜੁੜੀ ਹੋਈ ਹੈ, ਆਰਥਿਕਤਾ ਜੁੜੀ ਹੋਈ ਹੈ। ਪਰ ਅਸੀਂ ਇਸ ਮਾਮਲੇ ਦੇ ਵਿੱਚ ਮੋਰ ਕ੍ਰੈਡੀਬਲ ਵਰਲਡ ਹੈਲਥ ਆਰਗੇਨਾਈਜੇਸ਼ਨ ਔਰ ਦੂਸਰੀਆਂ ਜਿਹੜੀਆਂ ਸਿਹਤ ਨਾਲ ਸੰਬੰਧਿਤ ਸੰਸਥਾਵਾਂ ਨੇ ਉਹਨਾਂ ਨੂੰ ਮੰਨਦੇ ਆ। ਉਹਨਾਂ ਦੇ ਮੁਤਾਬਕ ਅਜੇ ਇਸ ਦਾ ਜਿਹੜਾ ਉਭਾਰ ਬਰਾਬਰ ਜਾਰੀ ਹੈ ਔਰ ਇਸ ਬਾਰੇ ਮੈਂ ਬਾਅਦ ਦੇ ਵਿੱਚ ਥੋੜੇ ਵੇਰਵੇ ਨਾਲ ਵੀ ਗੱਲ ਕਰਾਂਗਾ। ਪਰ ਪਹਿਲਾਂ ਅਸੀਂ ਜਿਹੜੀ ਪੋਲੀਟੀਕਲ ਜਿਹੜੀ ਹੈ ਟਿਟ ਫॉर ਟੈਟ ਜਾਂ ਇਸ ਨੂੰ ਕਿਹਾ ਜਾਏ ਕਿ ਸ਼ਬਦੀ ਜੰਗ,
ਚੀਨ ਔਰ ਅਮਰੀਕਾ ਦੇ ਵਿਚਾਲੇ। ਇਸ 'ਚ ਦੋ ਗੱਲਾਂ ਬੜੀਆਂ ਸਪਸ਼ਟ ਨੇ। ਪਹਿਲੀ ਕਿ ਇਹ ਜਿਹੜੀ ਵਪਾਰਕ ਇੰਟਰਸਟ ਦੀ ਲੜਾਈ ਅਮਰੀਕਾ ਔਰ ਚੀਨ ਦੇ ਵਿੱਚ ਪਿਛਲੇ 3 ਸਾਲ ਤੋਂ ਟੈਰਿਫ ਲਾਉਣ ਦੇ ਥੱਲੇ, ਐਕਸਟਰਾ ਟੈਕਸ ਲਾਉਣ ਦੇ ਥੱਲੇ, ਫਿਰ ਆਪਸੀ ਅੰਡਰਸਟੈਂਡਿੰਗ ਦੇ ਨਾਲ ਜਨਵਰੀ ਮਹੀਨੇ ਦੇ ਵਿੱਚ ਜਿਹੜਾ ਇਹ ਤੈਅ ਹੋ ਗਿਆ ਕਿ ਚੀਨ ਘੱਟੋ ਘੱਟ $200 ਬਿਲੀਅਨ ਦਾ ਸਟਫ ਅਮਰੀਕਾ ਤੋਂ ਜ਼ਰੂਰ ਖਰੀਦੇਗਾ, ਕਿਉਂਕਿ ਟ੍ਰੇਡ ਸਰਪਲਸ ਚਾਈਨਾ ਅਮਰੀਕਾ ਦੇ ਵਿੱਚ ਚੀਨ ਦੇ ਹੱਕ 'ਚ ਲਗਭਗ $300-350 ਬਿਲੀਅਨ ਦੀ ਸੀ। ਲੇਕਿਨ ਇਸ ਤਰ੍ਹਾਂ ਲੱਗਦਾ ਹੈ ਕਿ ਉਸੇ ਹੀ ਟ੍ਰੇਡ ਵਾਰ ਦਾ ਨੈਕਸਟ ਸਟੈਪ ਹੀ ਨਹੀਂ, ਟੌਪ ਦਾ ਸਟੈਪ ਜਿਹੜਾ ਦੋਨਾਂ ਦੇ ਵਿੱਚ ਸ਼ੁਰੂ ਹੋ ਗਿਆ ਕਰੋਨਾ ਦੇ ਹਵਾਲੇ ਨਾਲ। ਜਿਸ ਅੰਦਾਜ਼ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਔਰ ਉਹਨਾਂ ਤੋਂ ਵੀ ਕਈ ਵਾਰੀ ਜ਼ਿਆਦਾ ਵੋਕਲ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਇਸ ਨੂੰ ਵੁਹਾਨ ਲੈਬੋਰਟਰੀ ਨਾਲ ਜੋੜ ਰਹੇ ਨੇ, ਹਾਲਾਂਕਿ ਅਮਰੀਕਾ ਦੀ ਆਪਣੀ ਇੰਟੈਲੀਜੈਂਸ ਕਮੇਟੀ ਨੇ ਵੀ ਇਸ ਨੂੰ ਨੈਗੇਟ ਕੀਤਾ ਹੈ। ਉਹਨਾਂ ਦੀ ਆਪਣੀ ਸਾਇੰਟੀਫਿਕ ਬੇਸ ਤੇ ਗੱਲ ਕਰਨ ਵਾਲੀ ਜਿਹੜੀ ਉਹਨਾਂ ਦੀਆਂ ਇਸ ਮਾਮਲੇ ਦੀਆਂ ਟਾਸਕ ਫੋਰਸਿਸ ਨੇ ਜਾਂ ਐਕਸਪਰਟਸ ਨੇ, ਉਹਨਾਂ ਨੇ ਵੀ ਇਹਨੂੰ ਨੈਗੇਟ ਕੀਤਾ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਵੀ ਇਹਨੂੰ ਨੈਗੇਟ ਕੀਤਾ ਹੈ। ਇੱਥੋਂ ਤੱਕ ਕਿ ਅਮਰੀਕਾ ਦੇ ਜਿਹੜੇ ਸਹਿਯੋਗੀ ਨੇ ਯੂਰਪ ਦੇ ਵਿੱਚ, ਇੰਗਲੈਂਡ ਹੋਏ, ਜਰਮਨੀ ਹੋਏ, ਫਰਾਂਸ ਹੋਏ, ਉਹਨਾਂ ਨੇ ਵੀ ਕੋਈ ਇਸ ਨੂੰ ਜਿਹੜਾ ਇਹ ਨਹੀਂ ਕਿਹਾ ਕਿ ਵੀ ਇਹ ਮੈਨ ਮੇਡ ਹੈ ਜਾਂ ਵੁਹਾਨ ਦੀ ਲੈਬੋਰਟਰੀ ਚੋਂ ਨਿਕਲੀ। ਹਾਲਾਂਕਿ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਦਾ ਸੋਰਸ ਵੁਹਾਨ ਹੈ। ਇਹ ਕੋਈ ਜਦੋਂ ਵੁਹਾਨ ਲੈਬੋਰਟਰੀ ਚੋਂ ਨਿਕਲੀ ਕਿਹਾ ਜਾਂਦਾ, ਫਿਰ ਇਵੇਂ ਹੁੰਦਾ ਕਿ ਜਿਵੇਂ ਉਹਨਾਂ ਨੇ, ਔਰ ਜਿਹਨੂੰ ਇੱਕ ਸਟੇਜ ਦੇ ਉੱਤੇ ਇੱਥੇ ਬਾਇਓ ਵਾਰ ਕਿਹਾ ਜਾ ਰਿਹਾ ਸੀ, ਕਿ ਜੀ ਜਿਵੇਂ ਉਹਨਾਂ ਨੇ ਆਰਟੀਫੀਸ਼ੀਅਲੀ ਕ੍ਰੀਏਟ ਕੀਤੀ ਔਰ ਇਸ ਤੋਂ ਪਹਿਲਾਂ ਕਿ ਉਹ ਇਹਨੂੰ ਜਿਹੜਾ ਉਹ ਬਾਇਓ ਵੈਪਨ ਦੇ ਤੌਰ ਤੇ ਫਿਊਚਰ 'ਚ ਵਰਤਦੇ, ਇਹ ਲੀਕ ਹੋ ਗਏ। ਸੋ ਇਹ ਗੱਲ ਬਾਰੇ ਕੋਈ ਕਨਵਿੰਸਿੰਗ ਕਿਸੇ ਵੀ ਮੁਲਕ ਵੱਲੋਂ ਅਦਰ ਦੈਨ ਕਿ ਪੋਲੀਟੀਕਲ ਸਟੇਟਮੈਂਟ ਪ੍ਰੈਜ਼ੀਡੈਂਟ ਟਰੰਪ ਜਾਂ ਮਾਈਕ ਪੋਂਪੀਓ ਜਾਂ ਉਹਨਾਂ ਦੇ ਇੱਕ ਦੋ ਹਮਾਇਤੀ ਸੈਨੇਟਰਸ ਵੱਲੋਂ ਦਿੱਤੀ ਗਈ ਹੈ। ਲੇਕਿਨ ਇਹ ਜਿਹੜਾ ਚਾਰਜ ਹੈ ਇਹਨੂੰ ਰਿਪੀਟਡਲੀ ਦੁਹਰਾਇਆ ਜਾ ਰਿਹਾ ਔਰ ਇਸ ਮੁੱਦੇ ਦੇ ਉੱਤੇ ਜਿਹੜਾ ਚਾਈਨਾ ਨੇ ਬਹੁਤ ਸਟਰੋਂਗ ਰਿਐਕਸ਼ਨ ਵੀ ਦਿੱਤਾ ਹੈ ਔਰ ਉਹਨਾਂ ਨੇ, ਉਹਨਾਂ ਦੇ ਸਪੋਕਸਪਰਸਨ ਨੇ ਅੱਜ ਜਿਹੜੀ ਸਟੇਟਮੈਂਟ ਇਸ ਦੇ ਉੱਤੇ ਦਿੱਤੀ ਹੈ, ਉਹਨਾਂ ਨੇ ਕਿਹਾ ਕਿ ਵੀ ਇਹ ਬਾਰ-ਬਾਰ ਮਾਈਕ ਪੋਂਪੀਓ ਸੈਕਟਰੀ ਆਫ ਸਟੇਟ ਕਹਿ ਰਹੇ ਨੇ ਕਿ ਵੀ ਹੈਵ ਐਨੋਰਮਸ ਐਵੀਡੈਂਸ, ਕਿ ਬਹੁਤ ਜ਼ਿਆਦਾ ਬੜੀ ਪਾਵਰਫੁਲ ਐਵੀਡੈਂਸ ਹੈ ਸਾਡੇ ਕੋਲ। ਸੋ ਉਹਨਾਂ ਨੇ ਕਿਹਾ ਕਿ ਵੀ ਜਿਹੜੀ ਇਹਨਾਂ ਦੇ ਕੋਲ ਐਨੋਰਮਸ ਐਵੀਡੈਂਸ ਹੈ ਉਹ ਦਿਖਾ ਦੇਣ ਕਿ ਇਹ ਜਿਹੜੀ ਵਾਇਰਸ ਹੈ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਚੋਂ ਨਿਕਲੀ ਹੈ, ਇਹਦਾ ਸਬੂਤ ਦੇ ਦੇਣ। ਉਹਨਾਂ ਨੇ ਕਿਹਾ ਜੇ ਸਾਨੂੰ ਨਾ ਦੇਣ, ਇੰਟਰਨੈਸ਼ਨਲ ਸਾਇੰਟਿਸਟ ਨੂੰ ਐਕਸੈਸ ਦੇਣ ਔਰ ਉਹਨਾਂ ਨੂੰ ਦੱਸ ਦੇਣ ਵੀ ਇਹਨਾਂ ਦੇ ਕੋਲ ਕੀ ਸਬੂਤ ਹੈ। ਸੋ ਇਹ ਚਾਈਨਾ ਦੀ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਨੇ ਮਿਸਟਰ ਹੁਆ ਚੁਨਿਆਂਗ, ਉਹਨਾਂ ਨੇ ਮੀਡੀਆ ਬਰੀਫਿੰਗ ਦੇ ਵਿੱਚ ਕਿਹਾ ਔਰ ਐਗਜ਼ੈਕਟ ਉਹਨਾਂ ਦੇ ਸ਼ਬਦ ਨੇ, ਪੋਂਪੀਓ ਕੈਨ ਨਾਟ ਪ੍ਰੈਜ਼ੈਂਟ ਐਨੀ ਐਵੀਡੈਂਸ ਬਿਕੋਜ਼ ਹੀ ਡਜ਼ਨਟ ਹੈਵ ਐਨੀ, ਕਿ ਉਹਦੇ ਕੋਲ ਹੀ ਕੋਈ ਨਹੀਂ ਹੈ ਔਰ ਉਹ ਕਿੱਥੋਂ ਇਹਨੂੰ ਉਹ ਜਿਹੜਾ ਉਹ ਪ੍ਰੋਡਿਊਸ ਕਰ ਸਕਦਾ। ਫਿਰ ਨਾਲ ਹੀ ਉਹਨਾਂ ਨੇ ਕਿਹਾ ਕਿ ਵੀ ਦਿਸ ਮੈਟਰ ਸ਼ੁੱਡ ਬੀ ਹੈਂਡਲਡ ਬਾਈ ਸਾਇੰਟਿਸਟਸ ਐਂਡ ਪ੍ਰੋਫੈਸ਼ਨਲਸ instead of politicians out of their domestic political need। ਇਹ ਉਹਨੇ ਬੜਾ ਤਿੱਖਾ ਵਿਅੰਗ ਕੀਤਾ। ਉਹਨਾਂ ਨੂੰ ਪਤਾ ਹੈ ਕਿ ਨਵੰਬਰ ਦੀਆਂ ਇਲੈਕਸ਼ਨਸ ਨੇ ਔਰ ਇਹ ਡੋਮੈਸਟਿਕ ਆਡੀਅנס ਦੀ ਕੰਜ਼ੰਪਸ਼ਨ ਲਈ ਹੈ, ਜੋ ਕਿ ਪ੍ਰੈਜ਼ੀਡੈਂਟ ਟਰੰਪ ਜਾਂ ਮਾਈਕ ਪੋਂਪੀਓ ਕਹਿ ਰਹੇ ਨੇ। ਉਹਨਾਂ ਨੇ ਕਿਹਾ ਜੀ ਇਹ ਸਾਇੰਸਦਾਨਾਂ ਦਾ ਮਸਲਾ ਹੈ, ਪ੍ਰੋਫੈਸ਼ਨਲਸ ਦਾ, ਉਹਨਾਂ ਦੇ ਉੱਤੇ ਛੱਡ ਦੇਣ। ਉਹਨਾਂ ਨੇ ਕਿਹਾ ਕਿ ਵੀ ਇਹੀ ਪਾਰਟ ਹੈ ਕਿ ਈਵਨ WHO ਨੇ ਵੀ ਇਹ ਬਾਰ-ਬਾਰ ਕਿਹਾ ਕਿ ਕੋਈ ਅਮਰੀਕਾ ਨੇ ਉਹਨੂੰ ਐਵੀਡੈਂਸ ਨਹੀਂ ਦਿੱਤੀ ਜੋ ਵੀ ਉਹ ਕਲੇਮ ਕਰ ਰਹੇ ਨੇ। ਸੋ ਅਸੀਂ ਸਮਝਦੇ ਹਾਂ ਕਿ ਚਾਈਨਾ ਦਾ ਇਸ ਦੇ ਵਿੱਚ ਇੱਕ ਜਿਹੜਾ ਕ੍ਰੈਡੀਬਲ ਨੁਕਤਾ ਹੈ ਕਿ ਭਾਈ ਜੇ ਕੋਈ ਇਸ ਕਿਸਮ ਦੀ ਐਵੀਡੈਂਸ ਹੈ, ਹਾਂ ਇਹ ਜ਼ਰੂਰ ਹੈ। ਜਿਹੜੀ ਗੱਲ ਇਸ ਤੋਂ ਬਾਅਦ ਉਹ ਕਹਿੰਦੇ ਨੇ, ਮਾਈਕ ਪੋਂਪੀਓ ਕਹਿਣ ਜਾਂ ਟਰੰਪ ਕਹਿਣ, ਕਿ ਜੇ ਚਾਈਨਾ ਨੇ ਸ਼ੁਰੂ ਦੇ ਵਿੱਚ ਇਸ ਬਾਰੇ ਦੱਸ ਦਿੱਤਾ ਹੁੰਦਾ ਤੇ ਹਜ਼ਾਰਾਂ ਜ਼ਿੰਦਗੀਆਂ ਬਚ ਸਕਦੀਆਂ ਸੀ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਈਵਨ ਇਹ ਸਾਹਮਣੇ ਵੀ ਆ ਗਿਆ, ਦਸੰਬਰ ਦੇ ਪਹਿਲੇ ਹਫਤੇ 'ਚ ਪਹਿਲਾ ਕੇਸ ਆਂਦਾ ਤੇ ਜਨਵਰੀ ਤੱਕ, ਉਦੋਂ ਵੀ ਪ੍ਰੈਜ਼ੀਡੈਂਟ ਟਰੰਪ ਇਹੀ ਕਹਿ ਰਹੇ ਸੀ ਕਿ ਜੀ ਦੇਖੋ ਨਾਰਮਲ ਫਲੂ ਨਾਲ ਵੀ ਤਾਂ 37,000 ਬੰਦਾ ਸਾਲ ਦੇ ਵਿੱਚ ਮਰ ਜਾਂਦਾ ਔਰ ਕੁਝ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਕਿ ਇਸ ਗੱਲ ਦੇ ਲਈ ਇਹ ਠੀਕ ਹੈ ਕਿ ਚਾਈਨਾ ਨੇ ਜਿਹੜਾ ਉਹ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਜ਼ਰੂਰ ਇਸ ਦੇ ਬਾਰੇ ਜਨਵਰੀ ਦੇ ਵਿੱਚ ਹੀ
ਜਿਹੜਾ ਉਹ ਰੌਲਾ ਪਾਇਆ ਸੀ। ਔਰ ਈਵਨ ਟਰੰਪ ਨੇ ਵੀ ਇੱਕ ਸਟੇਜ ਦੇ ਉੱਤੇ ਚਾਈਨਾ ਤੋਂ ਆਉਣ ਵਾਲੀਆਂ ਡਾਇਰੈਕਟ ਫਲਾਈਟਸ ਬੰਦ ਕਰ ਦਿੱਤੀਆਂ ਸੀ ਜਨਵਰੀ ਮਹੀਨੇ 'ਚ। ਲੇਕਿਨ ਫਿਰ ਅਪ੍ਰੈਲ ਤੱਕ ਪਹੁੰਚਦੇ ਆ ਇਹ ਸਾਰੇ ਪੀਰੀਅਡ 'ਚ ਬਾਕੀ ਐਮਰਜੈਂਸੀ ਮੇਜਰ ਕਿਉਂ ਨਹੀਂ ਲੈ ਗਏ? ਇਹ ਜਿਹੜਾ ਸਵਾਲ ਹੈ ਇਹ ਪ੍ਰੈਜ਼ੀਡੈਂਟ ਟਰੰਪ ਨੂੰ ਇਸ ਜਿਹੜੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਵੇਲੇ ਵੀ ਇਸ ਸਵਾਲ ਦਾ ਜਵਾਬ ਦੇਣਾ ਪਏਗਾ। ਰਾਜੀ ਮੈਂ ਦੇਖ ਰਿਹਾ ਸੀ ਕਿ ਨਿਊਯਾਰਕ ਤੋਂ ਜਿਹੜਾ ਡੈਮੋਕ੍ਰੇਟਸ ਦਾ ਇਹਨਾਂ ਦਾ ਆਫਿਸ ਹੈ ਨੈਸ਼ਨਲ, ਉਹਨਾਂ ਨੇ ਇੱਕ ਸਰਵੇ ਵੀ ਭੇਜਿਆ, ਮੇਰੇ ਕੋਲ ਵੀ ਆਇਆ, ਹੋਰ ਵੀ ਬਹੁਤਿਆਂ ਕੋਲ ਗਿਆ ਹੋਏਗਾ, ਜਿਹਦੇ ਚ ਕਿ ਉਹ ਜਾਨਣਾ ਚਾਹੁੰਦੇ ਨੇ ਕਿ ਜੀ ਦੱਸੋ ਪ੍ਰੈਜ਼ੀਡੈਂਟ ਟਰੰਪ ਨੇ ਕਿੱਥੇ ਕਿੱਥੇ ਗਲਤੀ ਕੀਤੀ, ਕਿ ਉਹਨਾਂ ਨੇ ਕਿਵੇਂ ਸਾਰੇ ਨੂੰ ਲਿਆ, ਪ੍ਰੋਪਰਲੀ ਲਿਆ। ਔਰ ਇਹ ਵੀ ਸਾਹਮਣੇ ਆਇਆ ਕਿ ਡਾਕਟਰ ਫਾਊਸੀ ਜਿਹੜੇ ਕਿ ਕ੍ਰਿਟਿਕ ਨੇ ਕਈ ਮਾਮਲਿਆਂ ਜਾਂ ਉਹਨਾਂ ਦੀ ਪੋਲੀਟੀਕਲ ਲਾਈਨ ਨੂੰ ਜਿਹੜਾ ਪ੍ਰੈਜ਼ੀਡੈਂਟ ਟਰੰਪ ਦੀ ਉਹ ਸਪੋਰਟ ਨਹੀਂ ਕਰਦੇ, ਉਹਨਾਂ ਨੂੰ ਫਾਇਰ ਕਰਨ ਦੇ ਲਈ ਕਿਸੇ ਨੇ ਟਵੀਟ ਕੀਤਾ ਤੇ ਪ੍ਰੈਜ਼ੀਡੈਂਟ ਟਰੰਪ ਨੇ ਉਹਨੂੰ ਰੀਟਵੀਟ ਕੀਤਾ। ਸੋ ਉਹਨਾਂ ਦੀ ਡੈਮੋਕ੍ਰੈਟਿਕ ਨੈਸ਼ਨਲ ਕਮੇਟੀ ਨੇ ਈਵਨ ਇਹਦੇ ਉੱਤੇ ਵੀ ਇੱਕ ਪੈਟੀਸ਼ਨ ਕੀਤੀ ਹੈ ਕਿ ਡਾਕਟਰ ਫੌਚੀ ਸ਼ੁੱਡ ਨਾਟ ਬੀ ਫਾਇਰਡ, ਕਿਉਂਕਿ ਉਹਨਾਂ ਨੇ ਹੀ ਇਜ਼ ਡੂਇੰਗ ਏ ਗ੍ਰੇਟ ਜੌਬ। ਸੋ ਜ਼ਾਹਿਰ ਹੈ ਕਿ ਬਲੇਮ ਗੇਮ ਅਲਟੀਮੇਟਲੀ ਜੇ ਪ੍ਰੈਜ਼ੀਡੈਂਟ ਟਰੰਪ ਵੀ ਈਵਨ ਦੋਸ਼ ਦੇਣਗੇ, ਜਿਵੇਂ ਉਹਨਾਂ ਨੇ ਇੱਕ ਮੁੱਦੇ ਦੇ ਉੱਤੇ ਆਪਣੀਆਂ ਇੰਟੈਲੀਜੈਂਸ ਏਜੰਸੀਆਂ ਨੂੰ ਵੀ ਕਿਹਾ ਕਿ ਜੀ ਉਹ ਪੂਰੀ ਅਲਰਟ ਨਹੀਂ ਸੀ, ਉਹਨਾਂ ਨੇ ਪ੍ਰੋਪਰ ਇਨਫੋਰਮ ਨਹੀਂ ਕੀਤਾ। ਦੂਸਰਾ ਜਿਹੜਾ ਪਾਰਟ ਹੈ ਉਹਦੇ ਚ ਮੈਂ ਸਮਝਦਾ ਕਿ ਇਹ ਜਿਹੜੀ ਉਹਨਾਂ ਦੀ ਹੈਲਥ ਟੀਮ ਹੈ ਜਿਨ੍ਹਾਂ ਨੇ ਸੱਚਮੁੱਚ ਇਸ ਸਾਰੇ ਨੂੰ ਰੈਗੂਲੇਟ ਕੀਤਾ, ਜਿਹੜਾ ਬਿਮਾਰੀ ਨੂੰ ਰਿਸਪੌਂਡ ਕਰਨਾ ਹੈ, ਪਰ ਉਹ ਵੀ ਜਿਹੜੇ ਨੇ ਅਲਟੀਮੇਟਲੀ ਉਹਨਾਂ ਨੂੰ ਇਸ ਦੇ ਲਈ ਦੋਸ਼ੀ ਠਹਿਰਾਇਆ ਜਾਏਗਾ ਕਿ ਦੇ ਡਿਡਨਟ ਹੈਂਡਲ ਦਾ ਸਿਚੁਏਸ਼ਨ ਵੈਰੀ ਵੈਲ। ਪ੍ਰੈਜ਼ੀਡੈਂਟ ਟਰੰਪ ਜਿਹੜਾ ਉਹਨਾਂ ਦਾ ਨੈਰੇਟਿਵ ਹੈ, ਉਹ ਜਿਵੇਂ ਉਹਨਾਂ ਨੇ ਕੱਲ ਇਹ ਕਿਹਾ ਕਿ ਜਿਹੜੀ ਵਾਰ ਹੈ ਵਿਦ ਦਾ ਜਿਹੜਾ ਇਨਵਿਜ਼ੀਬਲ ਐਨੀਮੀ, ਬਿਲਕੁਲ ਠੀਕ ਲਫ਼ਜ਼ ਹੈ ਇਹ। ਪਰਲ ਹਾਰਬਰ ਜਿਹਦੇ ਜਿਹੜਾ ਕਿ ਸੈਕੰਡ ਵਰਲਡ ਵਾਰ ਤੋਂ ਪਹਿਲਾਂ ਜਦੋਂ ਕਿ ਅਮਰੀਕਾ 2-2.5 ਸਾਲ ਨਿਊਟਰਲ ਸੀ, ਲੇਕਿਨ ਜਾਪਾਨੀਆਂ ਨੇ ਪਰਲ ਹਾਰਬਰ ਤੇ ਅਟੈਕ ਕਰਕੇ ਜਹਾਜ਼ ਡੋਬ ਦਿੱਤੇ ਸੀ, ਔਰ ਉਸ ਤੋਂ ਬਾਅਦ ਅਮਰੀਕਾ ਜਿਹੜਾ ਉਹ ਸ਼ਾਮਲ ਹੋਇਆ ਸੀ ਸੈਕੰਡ ਵਰਲਡ ਵਾਰ ਚ ਐਜ਼ ਐਨ ਅਲਾਈ ਆਫ ਦਾ ਬ੍ਰਿਟਿਸ਼ਰਸ। ਔਰ ਉਹਨਾਂ ਨੇ ਕਿਹਾ ਕਿ ਇਹ ਪਰਲ ਹਾਰਬਰ ਔਰ 9/11 ਜਿਹਦੇ ਚ 3000 ਦੇ ਕਰੀਬ ਅਮਰੀਕਨ ਜਿਹੜੇ ਨੇ ਇੱਥੇ ਟਵਿਨ ਟਾਵਰਸ ਔਰ ਵਰਜੀਨੀਆ ਦੇ ਵਿੱਚ ਪੈਂਟਾਗਨ ਦੇ ਉੱਤੇ ਅਟੈਕ ਦੇ ਵਿੱਚ ਮਾਰੇ ਗਏ, ਉਹਨਾਂ ਨੇ ਕਿਹਾ ਵੀ ਇਹਦੇ ਨਾਲੋਂ ਵੀ ਇਹ ਜ਼ਿਆਦਾ ਜਿਹੜੀ ਹੈ ਖਤਰਨਾਕ ਹੈ। ਇਹਦੀ ਤਾਂ ਕੋਈ ਸ਼ੱਕ ਨਹੀਂ ਹੈ। ਈਵਨ ਜਿਵੇਂ ਅਸੀਂ ਡਿਸਕਸ ਕੀਤਾ ਜਿੰਨੇ ਕੁ ਅਮਰੀਕਨਸ ਈਵਨ ਵਿਤਨਾਮ ਵਾਰ ਚ ਮਾਰੇ ਗਏ ਜਾਂ ਈਵਨ ਕੋਰੀਅਨ ਵਾਰ ਚ ਮਾਰੇ ਗਏ, ਉਹ ਸਾਰੇ ਨੰਬਰ ਨੂੰ ਵੀ ਐਕਸੀਡ ਹੋ ਚੁੱਕਾ ਹੈ। ਔਰ ਜਿਹੜਾ ਰਫਲੀ ਡੈਥ ਕਾਊਂਟ ਹੈ ਅਮਰੀਕਾ 'ਚ ਇਸ ਵੇਲੇ ਉਹ 72,716 ਹੈ। ਈਵਨ ਯੂਰਪ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਅਮਰੀਕਾ ਤੋਂ ਬਾਅਦ ਸਭ ਤੋਂ ਜ਼ਿਆਦਾ ਡੈਥਸ ਯੂਕੇ ਦੇ ਵਿੱਚ ਨੇ, ਜਿੱਥੇ 30,076 ਮੌਤਾਂ ਨੇ। ਇਸੇ ਤਰ੍ਹਾਂ ਇਟਲੀ ਫਿਰ ਨੰਬਰ 3 ਤੇ ਹੈ 29,684 ਦੇ ਨਾਲ, ਸਪੇਨ ਚੌਥੇ ਤੇ ਹੈ 25,857 ਨਾਲ, ਫਰਾਂਸ ਜਿਨ੍ਹਾਂ ਨੇ ਕਾਫੀ ਹੱਦ ਤੱਕ ਹੁਣ ਕਾਬੂ ਪਾ ਲਿਆ, ਲੇਕਿਨ 25,000 ਤੋਂ ਜ਼ਿਆਦਾ ਡੈਥਸ ਜਿਹੜੀਆਂ ਨੇ ਫਰਾਂਸ ਦੇ ਵਿੱਚ ਹੋਈਆਂ। ਬੈਲਜੀਅਮ ਇੱਕ ਛੋਟਾ ਜਿਹਾ ਮੁਲਕ ਹੁੰਦਿਆਂ ਵੀ ਉਸ ਨੇ ਕਾਫੀ ਨੁਕਸਾਨ ਲਿਆ ਔਰ ਉਹਦੇ 8,339 ਡੈਥਸ ਨੇ। ਉਹ ਬ੍ਰਾਜ਼ੀਲ ਸਾਊਥ ਅਮਰੀਕਾ ਦੇ ਵਿੱਚ ਜਿੱਥੇ ਕਿ ਸਪਰਟ ਹੋ ਰਿਹਾ ਇਨ ਦਾ ਨੰਬਰ ਆਫ ਕੇਸਿਸ, 7,966 ਉੱਥੇ ਡੈਥਸ ਨੇ। ਹਾਲਾਂਕਿ ਇਹਦੇ ਬਾਵਜੂਦ ਕਿ ਅਮਰੀਕਾ ਦੇ ਵਿੱਚ 12,000 ਦੇ ਕਰੀਬ ਜਿਹੜੇ ਕੇਸ ਨੇ ਉਹ ਨਵੇਂ ਆ ਰਹੇ ਨੇ ਐਵਰੀ ਡੇ, ਡੈਥਸ ਵੀ 1,000 ਤੋਂ ਜ਼ਿਆਦਾ ਨੇ ਪਿਛਲੇ 24 ਘੰਟੇ। ਲੇਕਿਨ ਪ੍ਰੈਜ਼ੀਡੈਂਟ ਟਰੰਪ ਨੇ ਫਿਰ ਇਹ ਕਲੇਮ ਕੀਤਾ ਕਿ ਅਸੀਂ ਜਿਹੜਾ ਹੁਣ ਨੈਕਸਟ ਸਟੇਜ ਬੈਟਲ ਦੀ ਆ ਗਈ ਹੈ, ਕਰਵ ਹੈਜ਼ ਫਲੈਟਨਡ। ਔਰ ਉਹਨਾਂ ਦਾ ਕਿ ਹਾਲਾਂਕਿ ਜੋ ਸਾਹਮਣੇ ਹੁਣ ਆ ਰਿਹਾ ਹੈ ਕਿ ਜਿਨ੍ਹਾਂ ਸਟੇਟਸ ਦੇ ਵਿੱਚ ਖੋਲਣ ਦੀ ਲਾਈਨ ਹੋ ਰਹੀ ਹੈ, ਇਨਫੈਕਟ ਉਹਨਾਂ ਸਟੇਟਾਂ ਦੇ ਵਿੱਚ ਕੇਸਿਸ ਦੀ ਗਿਣਤੀ ਵੱਧ ਰਹੀ ਹੈ। ਔਰ ਈਵਨ ਅਮਰੀਕਾ ਦੇ ਨਾਲ ਨਾਲ ਰਸ਼ੀਆ ਜਿਹੜਾ ਹੈ ਉਸ ਦੇ ਵਿੱਚ ਵੀ ਪਹਿਲਾਂ ਰਸ਼ੀਅਨ ਪ੍ਰਾਈਮ ਮਿਨਿਸਟਰ ਕਰੋਨਾ ਪੋਜ਼ਿਟਿਵ ਸੀ। ਅੱਜ ਦੀਆਂ ਖਬਰਾਂ ਨੇ ਕਿ ਉਹਨਾਂ ਦੇ ਕਲਚਰਲ ਮਿਨਿਸਟਰ ਜਿਹੜੇ ਨੇ ਉਹ ਵੀ ਪੋਜ਼ਿਟਿਵ ਪਾਏ ਗਏ ਨੇ। ਔਰ ਈਵਨ ਜਿਹੜੇ ਹੈਲਥ ਵਰਕਰਸ ਦੇ, ਹੈਲਥ ਕੇਅਰ ਵਰਕਰਸ ਦੇ ਹਵਾਲੇ ਨਾਲ ਜਿਹੜੀ ਕੱਲ ਵੀ ਅਸੀਂ ਇਹ ਸਾਂਝੀ ਕੀਤੀ ਸੀ ਖਬਰ ਕਿ ਉਹਨਾਂ ਨੇ ਕਿਹਾ ਵੀ 90,000 ਤੋਂ ਜ਼ਿਆਦਾ ਹੈਲਥ ਕੇਅਰ ਵਰਕਰ ਜਿਹਨਾਂ ਚ ਮੈਜੋਰਿਟੀ ਨਰਸਿਸ ਨੇ ਦੁਨੀਆ ਭਰ ਚੋਂ ਸਫਰ ਕਰ ਰਹੇ ਨੇ। ਔਰ ਉਹਨਾਂ ਨੇ ਕਿਹਾ ਵੀ ਇਹ ਨੰਬਰ ਇਨਫੈਕਟ 2 ਲੱਖ ਦੇ ਨੇੜੇ ਹੋਏਗਾ ਜਿਹੜਾ ਇਨਫੈਕਟਡ ਨੇ। ਔਰ ਕੁੱਲ ਮਿਲਾ ਕੇ ਜਿਹੜਾ
ਇਹ ਆਉਣ ਵਾਲੇ ਪੀਰੀਅਡ 'ਚ ਜਿਸ ਅੰਦਾਜ਼ ਦੇ ਵਿੱਚ ਇਹ ਸਾਰਾ ਚੱਲ ਰਿਹਾ ਇਹ 2 ਮਿਲੀਅਨ ਨੂੰ ਕ੍ਰਾਸ ਕਰ ਸਕਦਾ। ਔਰ ਜਦੋਂ ਅਸੀਂ UN ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਕਿਉਂਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਉਹਦੇ ਅੰਬਰੇਲੇ ਥੱਲੇ ਹੈ, ਔਰ ਯੂਨਾਈਟਿਡ ਨੇਸ਼ਨਸ ਨੇ ਇਹ ਅੱਜ ਵਾਰਨਿੰਗ ਦਿੱਤੀ ਹੈ ਕਿ ਇਸ ਤੋਂ ਵੀ ਇਸ ਕਰੋਨਾ ਦੀ ਸਮੱਸਿਆ ਤਾਂ ਚੱਲ ਹੀ ਰਹੀ ਹੈ, ਔਰ ਇਸ ਨਾਲ ਉਹਨਾਂ ਦੇ ਕਹਿਣ ਮੁਤਾਬਕ ਆਲਰੇਡੀ 2,64,000 ਤੋਂ ਜ਼ਿਆਦਾ ਲੋਕ ਮਰ ਚੁੱਕੇ ਨੇ। ਲੇਕਿਨ ਆਉਣ ਵਾਲੇ ਪੀਰੀਅਡ ਦੇ ਵਿੱਚ ਫੈਮਿਨ, ਜਿਹਨੂੰ ਅਸੀਂ ਕਾਲ ਕਹਿੰਦੇ ਹਾਂ, ਇਹ ਵੀ ਜਿਹੜੀ ਹੈ ਆਉਣ ਵਾਲੇ ਪੀਰੀਅਡ ਦੇ ਵਿੱਚ ਭੁੱਖ ਨਾਲ ਮਰਨ ਵਾਲੀ ਜਿਹੜਾ ਵਬਾ ਹੈ ਉਹਦੇ ਨਾਲ ਵੀ ਜੂਝਣਾ ਪੈ ਸਕਦਾ ਹੈ, ਕਿਉਂਕਿ ਖਾਸ ਤੌਰ ਤੇ ਉਹ ਇਸ ਬਾਰੇ ਫਿਕਰਮੰਦ ਨੇ ਕਿ ਜਿਹੜਾ ਅਫਰੀਕਾ, ਕੈਰੀਬੀਅਨ, ਸਾਊਥ ਅਮਰੀਕਾ, ਜਿਨ੍ਹਾਂ ਦੇ ਕੋਲ ਘੱਟ ਰਿਸੋਰਸਿਸ ਨੇ, ਉਹਨਾਂ ਦੇ ਵਿੱਚ ਕਿਉਂਕਿ ਜਦੋਂ ਇਸ ਕਿਸਮ ਦਾ ਲਾਕਡਾਊਨ ਹੁੰਦਾ ਹੈ, ਚਲੋ ਅਮਰੀਕਾ ਦੇ ਵਿੱਚ ਵੀ ਉਹਨਾਂ ਨੇ ਪੈਕੇजेस ਦਿੱਤੇ ਨੇ, ਕੈਨੇਡਾ ਨੇ ਹੋਰ ਬੈਟਰ ਇਹਨੂੰ ਹੈਂਡਲ ਕੀਤਾ ਹੈ, ਔਰ ਇਸ ਸਾਰੇ ਦੇ ਨਾਲ ਨਾਲ ਜਿਹੜਾ ਇਹ ਬਾਕੀਆਂ ਨੇ ਵੀ ਇਹਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੇਕਿਨ ਜਦੋਂ ਅਫਰੀਕਾ ਜਾਂ ਜਿੱਥੇ ਜਿਨ੍ਹਾਂ ਦੇ ਕੋਲ ਉਹੀ ਖਾਣਾ ਔਰ ਉਹੀ ਜਿਹੜਾ ਉਹਨਾਂ ਦਾ ਡੇ ਟੂ ਡੇ ਇਕਨੋਮੀ ਦਾ ਬੇਸ ਬਣਦਾ ਹੈ, ਤੇ ਫਿਰ ਇਹ ਇੱਕ ਫਿਕਰ ਵਾਲੀ ਗੱਲ ਹੈ ਕਿ ਇਹ ਗੱਲ ਕਿੱਧਰ ਨੂੰ ਲਿਜਾ ਸਕਦੀ ਹੈ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਭਾਰਤ ਦੇ ਹਵਾਲੇ ਨਾਲ ਜਿਹੜਾ 20 ਕੇਸਿਸ ਵੱਧ ਰਹੇ ਨੇ, ਔਰ ਉੱਥੇ ਇੱਕ ਹੋਰ ਟ੍ਰੈਜੇਡੀ ਕੱਲ ਹੋਈ ਜਦੋਂ ਕਿ ਆਂਧਰਾ ਪ੍ਰਦੇਸ਼ ਦੇ ਵਿੱਚ ਇੱਕ ਗੈਸ ਲੀਕ ਦੇ ਨਾਲ ਜਿਹੜਾ 16-17 ਬੰਦੇ ਮਾਰੇ ਗਏ ਔਰ 200 ਤੋਂ ਜ਼ਿਆਦਾ ਜ਼ਖਮੀ ਨੇ। ਹਾਲਾਂਕਿ ਇਹਨਾਂ ਫਿਗਰਸ ਤੇ ਮੈਂ ਕਦੇ ਵੀ ਯਕੀਨ ਨਹੀਂ ਕਰਦਾ, ਕਿਉਂਕਿ ਮੈਨੂੰ ਲੱਗਦਾ ਵੀ ਜਿਸ ਲੈਵਲ ਦੀ ਇਹ ਗੈਸ ਲੀਕ ਹੋਈ ਹੈ ਇਹਨਾਂ ਨੇ ਹਮੇਸ਼ਾ ਝੂਠ ਬੋਲਿਆ। ਜਿਵੇਂ ਨਵੰਬਰ ਦਸੰਬਰ 1984 ਦੇ ਵਿੱਚ ਭੋਪਾਲ ਦੇ ਵਿੱਚ ਜਿਹੜੀ ਹੈ ਉਹ ਗੈਸ ਲੀਕ ਹੋਈ ਸੀ, ਔਰ ਕਾਰਬਾਈਡ, ਯੂਨੀਅਨ ਕਾਰਬਾਈਡ ਵਾਲਿਆਂ ਦਾ ਪਲਾਂਟ ਸੀ ਉਹ, ਔਰ ਕਿਵੇਂ ਸੈਂਕੜਿਆਂ ਨਹੀਂ ਹਜ਼ਾਰਾਂ ਲੋਕ ਮਾਰੇ ਗਏ, ਔਰ ਅਜੇ ਤੱਕ ਵੀ ਜਿਹੜੇ ਹਜ਼ਾਰਾਂ ਨੇ ਉਹ ਉਸ ਕਿਸਮ ਦੇ ਜਿਹੜੀਆਂ ਡਿਫਾਰਮਿਟੀਜ਼ ਨੇ ਜਾਂ ਜੈਨੇਟਿਕ ਡਿਫੈਕਟਸ ਨਾਲ ਸਫਰ ਕਰਦੇ ਨੇ। ਪਰ ਇਹਨਾਂ ਨੇ ਯੂਨੀਅਨ ਕਾਰਬਾਈਡ ਦਾ ਜਿਹੜਾ ਮਾਲਕ ਅਮਰੀਕਨ ਸੀ ਉਹਨੂੰ ਉੱਥੋਂ ਭਜਾ ਵੀ ਦਿੱਤਾ ਹੈ, ਔਰ ਬਾਅਦ ਦੇ ਵਿੱਚ ਉਹਦੇ ਨਾਲ ਹੀ ਡੀਲ ਸੈਟਲ ਕਰ ਲਈ ਜਿਹੜੀ ਕੁਝ ਵੀ ਨਹੀਂ ਸੀ, ਔਰ ਅੱਜ ਤੱਕ ਵੀ ਜਿਹੜੇ ਲੋਕ ਨੇ ਉਹ ਵਿਚਾਰੇ ਸਫਰ ਕਰ ਰਹੇ ਨੇ, ਔਰ ਹਜ਼ਾਰਾਂ ਮਰ ਗਏ ਸੀ, ਔਰ ਉਦੋਂ ਵੀ ਇਹਨਾਂ ਨੇ ਫਿਗਰ ਜਿਹੜੀਆਂ ਨੇ ਉਹ ਘੱਟ ਦੱਸੀਆਂ ਸੀ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਉੱਥੇ ਕਾਫੀ ਜ਼ਿਆਦਾ ਇਸ ਦਾ ਨੁਕਸਾਨ ਹੋਏਗਾ। ਪਰ ਇਹ ਖਬਰ ਕੱਲ ਆਈ ਔਰ ਹੁਣ ਅਸੀਂ ਦੇਖ ਰਹੇ ਹਾਂ ਵੀ ਬੈਕ ਹਾਸ਼ੀਏ ਤੇ ਜਾ ਰਹੀ ਹੈ। ਜਦੋਂ ਇਹ ਜਾ ਰਿਹਾ ਹੋਵੇ ਫਿਰ ਹੁੰਦਾ ਹੈ ਕਿ ਦੇ ਆਰ ਹਾਈਡਿੰਗ ਸਮਥਿੰਗ। ਸੋ ਇਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਬੇਸ਼ੱਕ ਅੱਜ ਉਹਨਾਂ ਨੇ ਅਨਾਉਂਸ ਕੀਤਾ ਹੈ ਕਿ ਜਿਹੜਾ ਇਸ ਨੂੰ ਉਹ ਖੋਲ ਰਹੇ ਨੇ ਗ੍ਰੈਜੂਅਲੀ, ਔਰ ਦੁਕਾਨਾਂ ਦਾ ਔਰ ਦੂਸਰਾ ਟਾਈਮ ਵੀ ਦੇ ਰਹੇ ਨੇ। ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਵੀ ਪ੍ਰੈਸ਼ਰ ਜ਼ਰੂਰ ਹੈ, ਛੋਟੀਆਂ ਬਿਜ਼ਨੈਸਿਸ ਦਾ ਵੀ ਹੈ, ਲੋਕਾਂ ਦੇ ਜਿਹੜੇ ਆਮ ਕੰਮ ਕਰਨ ਵਾਲੇ ਨੇ, ਪਰ ਸ਼ਾਇਦ ਇਹ ਵਾਈਜ਼ ਡਿਸੀਜਨ ਨਾ ਹੋਏ, ਕਿਉਂਕਿ ਜਿਵੇਂ ਅਸੀਂ ਰਿਪੀਟਡਲੀ ਕਹਿ ਰਹੇ ਹਾਂ ਕਿ ਜੇ ਯੂਰਪ ਔਰ ਅਮਰੀਕਾ ਵਰਗੇ ਉਹ ਮੁਲਕ ਜਿਨ੍ਹਾਂ ਦੀਆਂ ਇਕਨੋਮੀਜ਼ ਰੋਬਸਟ ਨੇ, ਉਹਨਾਂ ਦਾ ਹੈਲਥ ਸਿਸਟਮ ਇਨ ਪਲੇਸ ਸੀ, ਜੇ ਇਹਦੇ ਬਾਵਜੂਦ ਕਿ ਇੰਨੇ ਰਿਸੋਰਸਿਸ ਦੇ ਹੁੰਦੇ ਆ, ਜਦੋਂ ਇੱਕ ਵਾਰ ਇਹ ਕਮਿਊਨਿਟੀ ਸਪਰੈਡ ਚ ਪਹੁੰਚ ਗਈ ਤੇ ਕਿੰਨੀਆਂ ਤਕਲੀਫਾਂ ਹੋਈਆਂ ਨੇ। ਤਾਂ ਭਾਰਤ, ਪਾਕਿਸਤਾਨ, ਬੰਗਲਾਦੇਸ਼ ਜਾਂ ਈਵਨ ਨੇਪਾਲ ਇਹ ਹੈਂਡਲ ਨਹੀਂ ਕਰ ਸਕਣਗੇ। ਸੋ ਘੱਟੋ ਘੱਟ ਇਸ ਤੋਂ ਪਹਿਲਾਂ ਕਿ ਇਹ ਵਰਸਟ ਹਾਲਤ ਦੇ ਵਿੱਚ ਜਾਏ, ਸਿਰਫ ਪ੍ਰੈਸ਼ਰ ਦੇ ਥੱਲੇ ਜਾਏ ਦੇਖਦੇ ਆ ਕਿ ਭਾਈ ਕੋਈ ਨਹੀਂ ਹੈ, ਦੇਖਿਆ ਜਾਏਗਾ, ਇਹ ਪਾਰਟ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਵੀ ਭਾਰਤ ਹਾਈਡ ਕਰ ਰਿਹਾ ਹੈ, ਪਾਕਿਸਤਾਨ ਵੀ ਅੰਡਰ ਪ੍ਰੈਸ਼ਰ ਹੈ, ਆਫ ਕੋਰਸ ਇਕਨੋਮਿਕਲ ਔਰ ਦੂਸਰੇ ਪ੍ਰੈਸ਼ਰਸ ਵੀ ਨੇ, ਪਰ ਮੈਂ ਸਮਝਦਾ ਹਾਂ ਵੀ ਲੀਡਰਸ਼ਿਪ, ਸਟੇਟਸਮੈਨਸ਼ਿਪ ਇਹ ਹੁੰਦੀ ਹੈ ਕਿ ਤੁਸੀਂ ਲੌਂਗ ਟਰਮ ਆਪਣੇ ਲੋਕਾਂ ਦੇ ਇੰਟਰਸਟ ਦੇਖਦੇ ਹੋ, ਔਰ ਕਈ ਵਾਰ ਜਿਹੜਾ ਸਟੇਟਸਮੈਨ ਹੈ ਉਹਦਾ ਡਿਸੀਜਨ ਇਮੀਡੀਏਟਲੀ ਭਾਵੇਂ ਪਪੂਲਰ ਨਾ ਹੋਏ। ਔਰ ਮੈਂ ਕਿਸੇ ਨੂੰ ਪੁੱਛ ਰਿਹਾ ਸੀ, ਸਿਆਣੇ ਬੰਦੇ ਨੂੰ, ਮੈਂ ਕਿਹਾ ਜੀ ਲੀਡਰ ਤੇ ਸਟੇਟਸਮੈਨ ਚ ਕੀ ਫਰਕ ਹੁੰਦਾ ਹੈ? ਤੇ ਉਹਨਾਂ ਨੇ ਕਿਹਾ ਜੀ ਲੀਡਰ ਉਹ ਹੁੰਦਾ ਹੈ ਜਿਹੜਾ ਉਹ ਗੱਲ ਕਹਿੰਦਾ ਜਿਹਨੂੰ ਲੋਕ ਸੁਣਨਾ ਚਾਹੁੰਦੇ ਨੇ ਤੇ ਉਹਨਾਂ ਦੀ ਬੱਲੇ ਬੱਲੇ ਹੁੰਦੀ ਹੈ। ਸਟੇਟਸਮੈਨ ਉਹ ਹੁੰਦਾ ਹੈ ਜਿਹੜਾ ਉਹ ਗੱਲ ਕਹਿੰਦਾ ਜਿਹੜਾ ਭਾਵੇਂ ਲੋਕ ਉਹਦੇ ਤੇ ਵੱਟੇ ਵੀ ਮਾਰਦੇ ਹੋਣ, ਪਰ ਅਖੀਰ ਜਾ ਕੇ ਜਦੋਂ ਸਮਾਂ ਬੀਤ ਜਾਏ ਤਾਂ ਕਹਿਣ ਯਾਰ ਉਹ ਠੀਕ ਕਹਿੰਦਾ ਸੀ ਜੇ ਉਦੋਂ ਅਸੀਂ ਗੱਲ ਸੁਣੀ ਹੁੰਦੀ। ਸੋ ਮੈਂ ਸਮਝਦਾ ਵੀ ਇਹ ਜਿਹੜੇ ਇਮਰਾਨ ਖਾਨ ਜਿਨ੍ਹਾਂ ਨੇ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਗਲੋਬਲ ਲੈਵਲ ਦੇ ਉੱਤੇ ਉਹ ਸੋਚਦੇ ਨੇ, ਇਸ ਮੁੱਦੇ ਤੇ ਉਹਨਾਂ ਨੂੰ ਸਟੇਟਸਮੈਨਸ਼ਿਪ ਦਿਖਾਣੀ ਚਾਹੀਦੀ ਹੈ, ਔਰ ਇਹ ਜਿਹੜਾ ਪ੍ਰੈਸ਼ਰ ਹੈ ਇਸ ਵੇਲੇ ਉਹਦੇ ਥੱਲੇ ਬਖਲ ਨਹੀਂ ਕਰਨਾ ਚਾਹੀਦਾ। ਔਰ ਮੈਂ ਜਿਹੜਾ
ਲੇਟੈਸਟ ਡੇਟਾ worldmeters.info ਦੇ ਉੱਤੇ ਹੈ, ਉਹਦੇ ਮੁਤਾਬਕ ਇਸ ਵੇਲੇ ਦੁਨੀਆ 'ਚ 3,08,81,311 ਟੋਟਲ ਕੇਸ ਨੇ और टोटल डेथ्स 2,68,467 ने और जिहड़ी होप दी खबर हुंदी है 1,03,29,223 लोग जिहड़े ने वो रिकवर भी होए ने। और इस सारे दे नाल जिवें मैं दस्सिया कि सिर्फ 47,850 केस अप्रोक्सीमेटली ना 4 मिलियन चों और 2% बनते हैं सारे केसेस का, वो क्रिटिकल जां सीरीयस हालत पहुंचते हैं जिथे वेंटीलेटर की लोड़ हुंदी है। और उन्हां चों भी अगों 17% जिहड़े ने वो ही डेथ उन्हां दी हुंदी है। सो उन्हां चों भी जिहड़े आलमोस्ट 5 ने, 5 चों एक जिहड़ा है उहदी मौत हुंदी है, 4 रिकवर हुंदे ने। सो ये पॉजिटिव लाइन है और मैं ऑलरेडी कुछ डाटा दस भी चुका है। और अमरीका दे विच पिछले 24 घंटे च 1,212 डेथ्स हुई हैं। और नवे केस मैनू नहीं समझ आती कि भी जो प्रेजिडेंट ट्रंप कह रहे हैं कि जी असी कर्व फ्लैट कर दिता है, वो केड़ा डाटा देख रहे होंगे ने। हालांकि अज लाइटर साइड के उत्ते इमरान खान होरां दे हवाले नाल भी सी कि वो प्रेस कॉन्फ्रेंस किते पढ़ रहे हैं कि भी वो जिहड़ा कर्व है वो फ्लैट हो गया। और दूसरा और बाद पता लग्या भी जिहड़ा उन्हां दा चार्ट जिहड़ा उन्हां दे सामने रखिया सी उल्टा रखिया सी, बाद उन्हां ने इहदे लई रिग्रेट भी कीता। लेकिन मैं अमरीका देख रहा कि जे 14,514 नवे केस आए ने पिछले 24 घंटे तो ये कोई फ्लैट वाली गल नहीं लगती। और ईवन जिथे पिछले 3 हफ्ते 4 ही हो गए हफ्ते स्पेन और इटली और यूके जिहड़े कि काफी हद तक जिन्हां दे कर्व फ्लैट की गल हो रही है क्योंकि डेथ्स उत्थे घटिया ने, पर अजे भी असी देख रहे हैं कि स्पेन दे विच 26,070 नवे केस आए ने, इटली दे विच 29,958 नवे केस ने, यूके दे विच भी 30,615 नवे केस ने। यही कारण है कि उन्होंने जड़ियां ईवन जिन्हां अदारियां नूं खोल भी रहे ने उन्हां बारे सख्त इंस्ट्रक्शंस ने कि उन्होंने किवें जिहड़ा वो डिस्टेंसिंग रखनी है। रशिया भी जिवें ऑन द राइज है, 11,231 नवे केस ने और पिछले 24 घंटे 1,625 मौतां ने। फ्रांस इस मामले च उन्हें पिछले 24 घंटे च कोई डेथ नहीं है और कोई नवा केस नहीं है। सो इनू तुसी कह सकते हो जी कि एक बार दा कर्व जिहड़ा है वो फ्लैट कर दिता है क्योंकि जिहड़ियां वार्निंग्स ने WHO दियां जे बाई विंटर अगेन विद द अदर फ्लू वायरसेस आंदी है तो उहदा अंजाम जिहड़ा वो खतरनाक ही होएगा। सो जर्मनी जिन्हें काफी हद तक इस चंगे ढंग नाल कंट्रोल किया है, लेकिन अजे भी 750 नवे केस उत्थे आए ने पिछले 24 घंटे 61 टोटल मौतां ने। टर्की उनका राइज है, नवे केस जिहड़े ने 1,977 ने और इस तरीके नाल टोटल जिहड़े कोरोना पॉजिटिव ने टर्की दे विच 1,33,721 ने। ब्राजील 1000 तो ज्यादा 1,044 नवे केस ने और ये भी ऑन द राइज है। ईरान इहदे बावजूद कि ईरान आलमोस्ट 2 महीने तो इहदे नाल जूझ रहा बीमारी नाल, पिछले 24 घंटे 1,485 नवे केस आए ने और 68 मौतां हुई ने। चाइना लगातारता नाल उत्थे कोई डेथ नहीं है और सिर्फ 2 नवे केस आए ने। कैनेडा जिहड़ा काफी हद तक जिहड़ा है वो लड़ रहा है इस सारे दे नाल, पर इहदे बावजूद 172 डेथ्स पिछले 24 घंटे च ने और 1,321 नवे केस आए ने। सो कुल मिला के नीदरलैंड्स जिहड़ा हॉलैंड है उस दे विच भी 84 मौतां हुई ने और नवे केस भी 455 उन्हां दे नवे केस आए ने। सऊदी अरेबिया उत्थे भी थोड़ा राइज हो रहा, नवे केस 1,793 आए ने, टोटल उन्हां दे 33,731 ने और पिछले 24 घंटे च 10 मौतां हुई ने। इक्वाडोर नवे केस 876, 36 डेथ्स। इसी तरह स्विट्जरलैंड बेशक डेथ्स घटिया ने, सिर्फ 5 डेथ्स ने पर अजे भी नवे केस 66 आए ने। और मैक्सीको जिहड़ा ग्राफ अप वाला है, नवे केस 1609 ने, 197 डेथ्स ने पिछले 24 घंटे दे विच। पाकिस्तान जिथे भावें जिहड़ा वो काफी लॉकडाउन खोलण दी लाइन लई जा रही है पर 41 डेथ्स पिछले 24 घंटे च हुई ने
ਔਰ 1430 ਨਵੇਂ ਕੇਸ ਨੇ ਔਰ ਟੋਟਲ ਜਿਹੜਾ ਉਹਨਾਂ ਦੇ ਕੇਸ ਕਰੋਨਾ ਪੋਜ਼ਿਟਿਵ 24,644 ਨੇ। ਸੋ ਇਹ ਸਾਰੇ ਰੁਝਾਨ ਜਿਹੜੇ ਨੇ ਕੋਈ ਇੰਡੀਆ ਪਾਕਿਸਤਾਨ ਦੇ ਹਵਾਲੇ ਨਾਲ ਕੋਈ ਇਸ ਨੂੰ ਅਸੀਂ ਪੋਜ਼ਿਟਿਵ ਨਹੀਂ ਕਹਿ ਸਕਦੇ। ਔਰ ਜਿਵੇਂ ਇੰਡੀਆ ਦੇ ਹਵਾਲੇ ਨਾਲ ਮੈਂ ਮੈਂਸ਼ਨ ਕਰਦੇ ਹਾਂ ਕਿ 52 ਉਹਨਾਂ ਦੀਆਂ ਡੈਥਸ ਨੇ ਔਰ ਨਵੇਂ ਕੇਸ ਜਿਹੜੇ ਉਹਨਾਂ ਨੇ ਰਿਪੋਰਟ ਕੀਤੇ ਨੇ ਉਹ 1552 ਨੇ। ਔਰ ਇਸ ਸੈਗਮੈਂਟ ਨੂੰ ਕਲੋਜ਼ ਕਰਨ ਤੋਂ ਪਹਿਲਾਂ ਅਸੀਂ ਸਮਝਦੇ ਹਾਂ ਕਿ ਹੁਣ ਦੁਨੀਆ ਭਰ ਦੇ ਵਿੱਚ ਜਿੱਥੇ ਗੱਲ ਹੋ ਰਹੀ ਹੈ ਇਸ ਕਰੋਨਾ ਦੇ ਵਾਰੀਅਰ ਕਿਹੜੇ ਨੇ, ਸੋ ਉਹਦੇ ਚ ਜ਼ਾਹਰ ਹੈ ਡਾਕਟਰਸ, ਨਰਸਿਸ ਇਹਨਾਂ ਦਾ ਜ਼ਿਕਰ ਹੋ ਰਿਹਾ। ਪਰ ਮੈਂ ਜਿਵੇਂ ਸੈਨੀਟੇਸ਼ਨ ਵਰਕਰ, ਸਫਾਈ ਕਰਮਚਾਰੀ, ਕ੍ਰੀਮੇਸ਼ਨ ਗਰਾਊਂਡਸ, ਗ੍ਰੇਵ ਯਾਰਡਸ ਦੇ ਵਿੱਚ ਐਮਰਜੈਂਸੀ ਸਰਵਿਸਿਜ਼ ਕੰਮ ਕਰਨ ਵਾਲੇ, ਔਰ ਇਸ ਵੇਲੇ ਜਿਹੜਾ ਇਸ ਹਾਲਤ ਚ ਵੀ ਕਿ ਅਜੇ ਹਾਲਾਤ ਨਾਰਮਲ ਨਹੀਂ ਨੇ ਫਿਰ ਵੀ ਉਹ ਪਰਿਵਾਰਾਂ ਦੇ ਜੀ ਜਿਹੜੇ ਸਮਝਦੇ ਨੇ ਕਿ ਭਾਈ ਫੂਡ ਔਨ ਦਾ ਟੇਬਲ ਕਿਵੇਂ ਆਏਗਾ ਜੇ ਕੰਮ ਨਹੀਂ ਕਰਾਂਗੇ, ਉਹ ਰਿਸਕ ਲੈ ਕੇ ਜਾ ਰਹੇ ਨੇ ਬੱਚਿਆਂ ਨੂੰ ਘਰ ਛੱਡ ਕੇ। ਔਰ ਉਹ ਸਾਰੇ ਉਹਨਾਂ ਸਾਰਿਆਂ ਨੂੰ ਆਪਣੀਆਂ ਯਾਦਾਂ ਦੇ ਵਿੱਚ ਲਿਆਈਏ, ਉਹਨਾਂ ਦੇ ਲਈ ਦੁਆ ਵੀ ਕਰੀਏ, ਅਰਦਾਸ ਵੀ ਕਰੀਏ। ਔਰ ਮੈਂ ਸਮਝਦਾ ਵੀ ਜਿੱਥੇ ਜਿੱਥੇ ਅਸੀਂ ਹਾਂ ਆਪੋ ਆਪਣੀ ਸਮਰੱਥਾ ਮੁਤਾਬਕ, ਆਪੋ ਆਪਣੀ ਵਿੱਤ ਮੁਤਾਬਕ ਜੋ ਕਿਸੇ ਦੀ ਮਦਦ ਵੀ ਕਰ ਸਕਦੇ ਹਾਂ ਉਹ ਕਰੀਏ। ਸਤਿਗੁਰੂ ਰਹਿਮਤ ਕਰਨ। ਇਹ ਅਲਟੀਮੇਟਲੀ ਇਸ ਸਾਰੇ ਤੋਂ ਜਿਹੜੀ ਹੈ ਉਹ ਨਿਜ਼ਾਤ ਰੱਬ ਦੇਗਾ, ਲੇਕਿਨ ਇਹ ਉਸ ਦਾ ਪਰਖ ਦਾ ਇੱਕ ਢੰਗ ਹੈ ਸਾਡੇ ਲਈ। ਇਸ ਬਦਲੇ ਜੀਵਨ ਸਟਾਈਲ ਦੇ ਵਿੱਚ ਕੁਛ ਨਵਾਂ ਸਿੱਖਣ ਲਈ ਵੀ ਹੈ, ਕੁਛ ਜਿਹੜਾ ਸਾਨੂੰ ਆਪਣੇ ਆਪ ਨਾਲ ਜੋੜਨ ਲਈ ਵੀ ਹੈ। ਔਰ ਜ਼ਾਹਰਾ ਤੌਰ ਦੇ ਉੱਤੇ ਇਹ ਕੁੱਲ ਇਨਸਾਨੀਅਤ ਦੇ ਲਈ ਜਦੋਂ ਤੱਕ ਇਹ ਸਾਰਾ ਪਾਰਟ ਓਵਰ ਹੋਏਗਾ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਦੁਨੀਆ ਕਾਫੀ ਬਦਲ ਚੁੱਕੀ ਹੋਏਗੀ, ਕਾਫੀ ਕੁਛ ਬਦਲੇਗਾ ਪੋਲਿਟਿਕਸ ਦੇ ਵਿੱਚ, ਇਕਨੋਮਿਕਸ ਦੇ ਵਿੱਚ, ਲਾਈਫ ਸਟਾਈਲ ਦੇ ਵਿੱਚ, ਈਵਨ ਬਿਜ਼ਨਸ ਕਰਨ ਦੇ ਢੰਗ ਦੇ ਵਿੱਚ। ਔਰ ਕੁਛ ਕਿੱਤੇ ਜਿਹੜੇ ਨੇ ਉਹ ਬਿਲਕੁਲ ਇਰਰੈਲੇਵੈਂਟ ਹੋ ਜਾਣਗੇ, ਕੁਛ ਜਿਹੜੇ ਨੇ ਉਹ ਆਲ ਆਫ ਏ ਸਡਨ ਜਿਹੜੇ ਖਾਸ ਤੌਰ ਤੇ ਈਬੇ ਹੈ ਉਸ ਤੋਂ ਬੈਠ ਕੇ ਔਰ ਈਵਨ ਐਜੂਕੇਸ਼ਨ ਐਕੈਡੈਮਿਕਸ ਵਾਈਜ਼ ਕਿਵੇਂ ਅੱਜ ਹੀ ਮੇਰੀ ਸਟੈਨਫੋਰਡ ਯੂਨੀਵਰਸਿਟੀ ਦੇ ਇੱਕ ਡਾਕਟਰ ਨਾਲ ਗੱਲ ਹੋ ਰਹੀ ਸੀ, ਉਹ ਦੱਸ ਰਹੇ ਸੀ ਕਿ ਵੀ ਕਿਵੇਂ ਉਹਨਾਂ ਦੀਆਂ ਤਨਖਾਹਾਂ ਵੀ ਘਟਾ ਦਿੱਤੀਆਂ, ਉਹਨਾਂ ਦੇ ਵਰਕਿੰਗ ਆਵਰਸ ਵੀ ਘਟਾ ਦਿੱਤੇ ਨੇ। ਔਰ ਮੈਂ ਉਹਨਾਂ ਨੂੰ ਕਿਹਾ ਜੀ ਤੁਹਾਡੇ ਤਾਂ $20 ਬਿਲੀਅਨ ਤੋਂ ਜ਼ਿਆਦਾ ਦੀ ਐਂਡਾਉਮੈਂਟ ਹੈ ਔਰ ਇਸ ਸਾਰੇ ਚੋਂ ਉਹਨਾਂ ਨੇ ਕਿਹਾ ਜੀ ਇਹ ਜੌਬ ਵੀ ਜਾ ਸਕਦੇ ਨੇ, ਕਿਉਂਕਿ ਉਹਨਾਂ ਨੇ ਇਹ ਜਿਹੜੇ ਵੱਡੇ ਲੋਕ ਨੇ ਜਿਨ੍ਹਾਂ ਦਾ ਕੰਟਰੋਲ ਹੁੰਦਾ ਉਹ ਬਜਾਏ ਕਿ ਕੋਈ ਰਾਹਤ ਦੇਣ ਉਸ ਸਾਰੀ ਸਿਚੁਏਸ਼ਨ ਚ ਵੀ ਫੈਡਰਲ ਲੈਵਲ ਦੇ ਪੈਕੇਜਸ ਚੋਂ ਜਿਹੜੀਆਂ ਵੱਡੇ ਮਗਰਮੱਛ ਨੇ ਉਹ ਫਾਇਦਾ ਚੁੱਕਦੇ ਨੇ ਔਰ ਲੋਅਰ ਜਿਹੜੀਆਂ ਬਿਜ਼ਨੈਸਿਸ ਨੇ ਉਹ ਕਲੀਨ ਆਊਟ ਹੋ ਜਾਂਦੀਆਂ ਨੇ। ਔਰ ਮੈਂ ਉਹਨਾਂ ਨੂੰ ਕਹਿ ਰਿਹਾ ਸੀ, ਮੈਂ ਕਿਹਾ ਇਹ ਵੀ ਇੱਕ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਪੜ੍ਹਦੇ ਹਾਂ ਕਿ ਮਾਇਆ ਤਾਰੀ ਅਤ ਅੰਨਾ ਬੋਲਾ, ਜਿਹੜਾ ਜਿਹਦੇ ਕੋਲ ਧਨ ਹੁੰਦਾ ਹੈ, ਪੈਸਾ ਹੁੰਦਾ ਹੈ, ਦੌਲਤ ਹੁੰਦੀ ਹੈ, ਉਹਨੂੰ ਅੱਖਾਂ ਤੋਂ ਕੁਝ ਨਜ਼ਰ ਨਹੀਂ ਆਉਂਦਾ, ਕੰਨਾਂ ਤੋਂ ਕੁਝ ਸੁਣਨ ਨੂੰ ਤਿਆਰ ਨਹੀਂ ਹੁੰਦਾ। ਸੋ ਜ਼ਾਹਰ ਹੈ ਕਿ ਜਾਂ ਗਰੀਬ ਦੀ ਚੀਖੋ ਪੁਕਾਰ ਹੋਏਗੀ ਜਾਂ ਗਰੀਬ ਦੀ ਮੰਦਹਾਲੀ ਹੋਏਗੀ। ਜਦੋਂ ਅੱਖੋਂ ਹੀ ਅੰਨੇ ਧਨ ਵਾਲਾ ਔਰ ਕੰਨੋਂ ਹੀ ਉਹਨੇ ਆਪਣੇ ਬੋਲਾ ਹੋ ਗਿਆ ਤਾਂ ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿ ਆਮ ਲੋਕਾਈ ਦੇ ਨਾਲ ਕੀ ਹੋ ਰਿਹਾ। ਉਹ ਇਹੀ ਦੇਖਦੇ ਨੇ ਕਿ ਇਸ ਚੋਂ ਅਸੀਂ ਮੁਫਾਦ ਕੀ ਲੈਣਾ। ਸੋ ਉਹ ਵੀ ਕਲਾਸ ਹੈ ਜਿਹੜੀ ਇਸ ਸਾਰੀ ਹਿਊਮਨ ਟ੍ਰੈਜਡੀ ਚੋਂ ਜਿਹੜਾ ਉਹ ਫਾਇਦਾ ਲੈ ਰਹੇ ਨੇ, ਫਾਇਦਾ ਚੁੱਕ ਕੇ ਗਰੀਬਾਂ ਦਾ ਸ਼ੋਸ਼ਣ ਕਰ ਰਹੇ ਨੇ। ਪਰ ਇਹ ਵੀ ਅਲਟੀਮੇਟਲੀ ਹਰ ਇੱਕ ਨੇ ਰੱਬ ਦੀ ਦਰਗਾਹ ਦੇ ਵਿੱਚ ਆਪਣਾ ਲੇਖਾ ਜੋਖਾ ਵੀ ਦੇਣਾ ਔਰ ਜੋ ਇੱਥੇ ਧਨ ਇਕੱਠਾ ਵੀ ਕਰ ਰਹੇ ਨੇ ਅਲਟੀਮੇਟਲੀ ਕੌਣ ਨਾਲ ਲੈ ਕੇ ਗਿਆ। ਇਹ ਵੀ ਗੁਰਬਾਣੀ ਦਾ ਫਰਮਾਨ ਹੈ, ਨਾਂਗੇ ਆਏ ਨਾਂਗੇ ਜਾਣਾ, ਨਾ ਕੋਈ ਰਹਿਸੀ ਰਾਜਾ ਰਾਣਾ, ਨਾ ਕੋਈ ਰਾਜਾ ਰਿਹਾ ਨਾ ਰਾਣਾ ਰਿਹਾ ਔਰ ਜੋ ਆਇਆ ਨੰਗੇ ਇਸ ਦੁਨੀਆ ਦੇ ਉੱਤੇ ਆਂਦਾ ਔਰ ਇਵੇਂ ਹੀ ਦੁਨੀਆ ਤੋਂ ਚਲੇ ਜਾਣਾ। ਸੋ ਸਤਿਗੁਰੂ ਰਹਿਮਤ ਕਰਨ, ਆਪਣੀ ਲੋਕਾਈ ਆਪਣੀ ਖਲਕਤ ਦੇ ਵਿੱਚ ਨੇਕੀ ਦਾ ਜਿਹੜਾ ਗੁਣ ਉਹ ਭਰਨ ਔਰ ਇਨਸਾਨੀਅਤ ਨੂੰ ਇਸ ਵਬਾ ਤੋਂ ਛੁਟਕਾਰਾ ਦੇਣ। ਇਹੀ ਸਾਡੀ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾਂ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।